ਉਹ ਬੰਦੇ ਚੱਲੇ ਨੇ ਲੱਭੇ ਬੰਦੇ ਕੋਈ ਨਹੀਂ ਲੱਭਿਆ। ਉਹ ਮੁੰਡਾ ਇੱਕ ਹੈਗਾ ਦੇੜੇ ਦਾ ਬਾਬਾ ਜਨਾਲੀ ਦਾ ਤੁਹਾਡਾ ਜਨਾਲੀ ਇੱਧਰ ਆ ਕੇ ਭੱਜ। ਉਦੋਂ ਕਿੰਨੇ ਸਾਲਾਂ ਦੇ ਸੀ ਬਾਬਾ ਜੀ? ਮੈਂ 11 ਸਾਲਾਂ ਦਾ ਸੀ। ਮੈਂ 3 ਸਾਲ ਮਗਰੋਂ ਜੰਮਿਆ। ਮੈਂ 11 ਸਾਲ ਦਾ ਸੀ। ਉਹ ਤੂੰ ਮੇਰੇ ਨਾਲ ਵੀ ਫਿਸਿਆ ਪਿਆ। ਕਿਹੜੇ ਖਾਨਦਾਨ ਕਿਹੜੇ ਉਹਦੇ ਗਾਈ ਕਿਆ ਜੱਗਰ ਸਿੰਘ ਮਾਸਟਰ। ਅੱਛਾ ਅੱਛਾ ਜੋ ਤਾਂ ਬੱਚੇ ਹੋਣਗੇ ਬਾਬੇ ਨੂੰ ਸਾਰਾ ਪਤਾ ਜੀ। ਬਾਬਾ ਪਹਿਲਵਾਨ ਰਿਹਾ ਹੋਣਾ ਮੈਂ ਤਾਂ ਹੀ ਤਗੜਾ ਸੀ ਪਹਿਲਵਾਨ ਨਹੀਂ ਨਾ ਉਹ ਮੈਂ ਪੰਜੇ ਆ ਖਰਈਆਂ ਮੈਂ ਸਭ ਕੁਝ ਕਰ ਰਿਹਾ। ਮੈਂ ਬੜੇ ਜ਼ੋਰ ਵਾਲਾ ਬੰਦਾ ਸੀ। ਅਜੇ ਵੀ ਜੋੜਾ ਲੱਗਿਆ ਹੁੰਦਾ ਮੇਰੇ ਤੋਂ ਅਜੇ ਵੀ ਤਗੜਾ ਸੀ। ਇੱਧਰ ਮਿਲ ਲਓ ਬਾਬੇ ਨੂੰ ਮਿਲ ਲਓ ਬਾਬੇ ਨੂੰ। ਮੈਂ ਤਾਂ ਸਾਡੇ ਮੁੰਡਿਆਂ ਤੋਂ ਤਕੜਾ ਇੱਥੇ ਤੁਰਿਆ ਫਿਰਦਾ ਭੁੱਲਿਆ ਮੇਰੇ ਉਮਰ ਦੇ ਮੈਂ 3-4 ਹੁਣ ਤੱਕ ਆ ਸਕਦਾ। ਹੁਣ ਤਾਂ ਇੱਥੇ ਰਹਿੰਦੇ ਆ। ਹੁਣ ਤਾਂ ਫਿਰ ਰਹਿਣੇ ਆ। ਚਲੀਏ ਬਈ ਚਲੋ ਧੰਨਵਾਦ ਦੁਆ ਕਰਿਓ ਬਈ। ਅੱਲਾ ਮੈਨੂੰ ਤੁਹਾਡਾ ਮਾਫ ਕਰੇ। ਕਿੰਨੀ ਉਮਰ ਹੋ ਗਈ ਮੇਰੀ? ਹੋਰ 84 ਸਾਲ ਹੋ ਗਈ। ਸਾਡਾ ਪਿੰਡ ਹੈਗਾ ਮੋਗਾ ਜ਼ਿਲ੍ਹਾ। ਅੱਛਾ ਹਿੰਮਤਪੁਰਾ ਫਿਰੋਜ਼ਪੁਰ ਸੀ ਜ਼ਿਲ੍ਹਾ। ਉਹ ਆਪਣਾ ਅਸੀਂ ਉਧਰ ਜਨਾਲੀ ਦਾ। ਮੈਂ ਸਾਨ ਪਿੰਡ ਜਨਾਲੀ ਸਾਡਾ ਜਨਾਲੀ ਪਹਾੜਾ ਜਵਾਲੀ ਜਨਾਲੀ ਹਾਂ ਪਹਾੜਾ ਜਨਾਲੀ ਆਪਣਾ ਸਾਨ ਸਿੱਖਾਂ ਦਾ ਪਿੰਡ ਆ। ਸਿੱਖਾਂ ਦਾ ਪਿੰਡ ਆ ਬਾਬਾ ਲੁਧਿਆਣੇ ਦਾ ਜੀ ਮਿਲੋ ਆ ਗਏ। ਮਾਰਦਾ ਨਿਸ਼ਾਨੇ ਕਿਹੜਾ ਮਾਰਿਆ ਨੇ ਤਾਰ ਬਣਾਇਆ ਵੀਜ਼ਾ ਨਹੀਂ ਉਹਦੇ ਪੰਜਾਬ ਦਾ ਮੇਰਾ ਮਿਲ ਗਿਆ। ਉਹ ਇਹੀ ਪਾਣੀ ਬੈਠਾ। ਅੱਲਾ ਦਾ ਸ਼ੁਕਰ ਜਨਾਬ। ਬਿਲਕੁਲ ਇਹੀ ਪਾਣੀ ਬੈਠੇ ਆ। ਆਹ ਹੁਣ ਬਾਰਡਰ ਬੰਦ ਕਰੀ ਬੈਠੇ। ਆਲੂ ਗਲੀ ਜਾਂਦੇ ਆ। ਇੱਧਰ ਵਿਚਾਰਿਆਂ ਨੂੰ ਮਿਲਦੇ ਨਹੀਂ। ਸਾਨੂੰ ਕਹਿੰਦੇ ਟਮਾਟਰ ਮਿਲ ਰਿਹਾ ਸਾਨੂੰ ਜਿਹੜੇ ਆਪਾਂ ਨੂੰ ਜਾਣ ਕੇ ਹੈਰਾਨ ਕਰ ਰਹੇ ਆ। ਆਪਣਾ ਕੀ ਰੌਲਾ ਸੀ? ਭਾਈ ਭਾਈ ਸੀ। ਆਪਣਾ ਕੋਈ ਰੌਲਾ ਮੋਦੀ ਜੀ ਆਏ ਉਹ ਆਪਣੇ ਕੋਲ ਹੋਇਆ ਕਰ ਕਰਨੇ ਨਹੀਂ ਦਿੰਦਾ ਨਹੀਂ ਕਰਨਾ। ਹੁਣ ਆਪਾਂ ਨੂੰ ਉਹੀ ਤਾਂ ਗੱਲ ਪੰਜਾ ਸਾਹਿਬ ਕਿੱਥੇ ਆਇਆ ਇਹ ਵਿਚਾਰੇ ਕੰਧਾਂ ਨੂੰ ਝੱਕੀ ਗਏ ਆ ਤੇ ਆਪਾਂ ਨੂੰ ਜਾਣ ਹੀ ਨਹੀਂ ਦਿੱਤਾ ਕਿਸੇ ਪਾਸੇ। ਇਹ ਨੈਟ ਤੇ ਪਰ ਪਾ ਦੂੰਗੇ। ਹਾਂਜੀ ਹਾਂਜੀ ਨੈਟ ਤੇ ਪੈ ਜੂਗਾ। ਹਾਂਜੀ ਹਾਂਜੀ ਅਸੀਂ ਤੁਹਾਨੂੰ ਨੰਬਰ ਦੇ ਦਿੱਤੀ। ਚਲੀ ਉੱਥੇ ਦੇਖ ਲਿਓ ਜੀ। ਹਾਂਜੀ ਅੱਛਾ ਬਾਬਾ ਜੀ ਫੇਰ ਆਵਾਂਗੇ ਫੇਰ ਮਿਲਾਂਗੇ ਤੁਹਾਨੂੰ ਜਿਉਂਦੇ ਰਹਿੰਦੇ। ਅੱਗੇ ਰਹੋ ਮੇਰਾ ਤਾਂ ਸਰਿਆ ਤੂੰ ਜਵਾਨ ਅੱਛਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਮੇਰਾ ਤਾਂ ਸਿਰੇ ਗਈ ਆ ਗੱਲ। ਹੁਣ ਮੈਂ 80-85 ਸਾਲ ਦੀ ਉਮਰ ਨਹੀਂ ਕੁਝ ਨਹੀਂ ਹੁੰਦਾ ਅਜੇ ਕਿਵੇਂ ਹਲੇ ਠੀਕ ਆ ਤੂੰ? ਛੇੜ ਬੋਲ ਦੋ ਪਿੱਛੇ ਕਿਵੇਂ ਆਏ ਤੁਸੀਂ ਹੋ ਜੇ ਅਸਲੀ ਪੰਜਾਬ ਵਾਲੀ ਪੰਜਾਬੀ ਬੋਲਦਾ। ਇਹ ਤਾਂ ਲੁਧਿਆਣਵੀ ਆ ਤੇ ਲੋਕ ਓਏ ਰਹਿਣਾ ਜੀ। ਉਹ ਪੰਜਾਬੀ ਤਾਂ ਜੇ ਤੈਨੂੰ ਸੁਣਾਵਾਂ ਤੂੰ ਮੰਨ ਜਿਵੇਂ ਵੀ ਬਾਬਾ ਬੋਲਦਾ ਸਹੀ ਆ। ਉਹ ਦੰਦ ਜਵਾਬ ਦੇ ਦੰਦ ਨਹੀਂ ਮੂੰਹ ਚ ਰਿਹਾ। ਮੂੰਹ ਚ ਦੰਦ ਹੋਵੇ ਨਾ। ਪਿੱਛੋਂ ਕਿਹੜਾ ਰਿਹਾ ਪੰਜਾਬ ਤੋਂ? ਲੁਧਿਆਣਾ ਜਲਾਲੀ ਘੋੜਾ ਪਿੰਡ ਹੈ ਘੋੜਾ। ਆਹੋ ਜਲਾਲੀ ਘੋੜਾ ਸਾਡੇ ਪਿੰਡ ਚ ਹੀ ਘੋੜਾ ਛੋਟਾ ਜਿਹਾ ਉਹਦਾ ਪਿੰਡ ਘੋੜਾ ਨਾਲ ਹੀ ਨਹੀਂ ਬੱਚੇ ਨੂੰ ਗਾਲੀ ਲਾਗੇ ਪਿੱਛੇ ਚਲੇ ਗਿਆ। ਸਾਰਾ ਲੁਧਿਆਣੇ ਚ ਪਰ ਤੁਹਾਡੀ ਰੋਡ ਤੇ ਰਸ਼ ਬਹੁਤ ਹੁੰਦਾ। ਹਾਂ ਸਾਹਮਣੇ ਆਲ ਦਾ ਕਰਿਓ ਉਹਨਾਂ ਨੂੰ ਮਾੜਾ ਉਹਨਾਂ ਨੂੰ ਹੈ ਬੰਦੇ ਨੇ ਪੈਸੇ ਸਾਡਾ ਪਿੰਡ ਸੀ। ਇੱਧਰ ਪੂਰਾ ਉਹਦਾ ਸਾਹਮਣੇ ਆਲ ਪਿੰਡ ਹਾਂਜੀ ਵਿੱਚ ਦੀ ਲਾਈਨ ਗੱਡੀ ਦੀ ਜਾਂਦੇ ਲੁਧਿਆਣੇ ਗੱਡੀ ਚੱਲ ਕੇ ਸਾਡੇ ਪਹਿਲਾ ਸਟੇਸ਼ਨ ਆ। ਆਹੋ ਉਹੀ ਹੁੰਦਾ ਸਾਨੇ ਸਭ ਕੁਝ ਯਾਰ ਯਾਦ ਆ 10 ਸਾਲ ਦਾ ਮੈਨੂੰ ਬੜਾ ਪਤਾ। ਪਰ ਮੈਂ ਕਿੰਨੀ ਉਮਰ ਸੀ 10-11 ਸਾਲ ਦਾ ਯਾਦ ਆ ਸਾਰੀ ਗਾੜੀ ਦਾ ਮੈਨੂੰ ਜਿੱਦਾਂ ਜਿੱਦਾਂ ਆਏ ਆ ਜਿੱਥੇ ਰਾਤ ਕੱਟੀ ਆ ਜੇ ਤੁਹਾਨੂੰ ਸਿਰੋਂ ਲੈ ਲਈਏ ਬਾਬਾ ਉਧਰ ਆਉਂਦੇ ਵੇ ਹਾਂ ਸਮਝਿਆ ਬਾਬੇ ਕੀ ਨਾਮ ਹੈ? ਸਾਰਾ ਪਰਿਵਾਰ ਅੱਛਾ ਉਹਦੇ ਮਰਿਆ ਬੰਦਿਆਂ ਦੇ ਬਾਬਾ ਫਕੀਰੀਆ ਜੀ। ਬਾਬਾ ਫਕੀਰੀਆ YouTube ਤੇ ਸਰਚ ਕਰੋਗੇ ਬਾਬੇ ਦੀਆਂ ਵੀਡੀਓ ਆ ਜਾਣੀਆਂ। ਅੱਛਾ YouTube ਤੇ ਕੀ ਬੋਲਦੇ ਆ? ਇਹੀ ਗੱਲਾਂ ਬਾਤਾਂ ਟੁਗਲ ਮੇਲਾ ਸਾਰੇ ਸਹੀ ਪਾਰਟੀਸ਼ਨ ਸਟੋਰੀ ਆਪਣੀ ਸੁਣਾਈ ਇਹਨਾਂ ਨੇ। ਅੱਛਾ ਇੱਥੇ ਕਿਹੜੀ ਜਗ੍ਹਾ ਇੱਥੇ ਕਿਹੜੀ ਜਗ੍ਹਾ
ਐਕਚੁਅਲੀ ਨਾ ਮੈਂ ਪਾਰਟੀਸ਼ਨ ਵਾਲੀਆਂ ਸੁਣਦੀ ਨਹੀਂ ਆ, ਮੈਨੂੰ ਰੋਣਾ ਬਹੁਤ ਆਉਂਦਾ। ਇੱਕ ਪਿੰਡ ਪੰਜਾਬ ਦਾ ਸਰਚ ਕਰਿਓ, ਕਿਹੜਾ? ਇੱਕ ਪਿੰਡ ਪੰਜਾਬ ਦਾ YouTube ਤੇ ਚੈਨਲ। ਅੱਛਾ, ਉਹ ਫਿਰ ਤੁਹਾਡਾ ਜਾਂਦੇ ਹੁੰਦੇ ਕਦੀ ਪੰਜਾਬ ਦੇ? ਅੱਛਾ, ਉਹ ਕੋਈ ਵੀ ਪਿੰਡ ਹੈ ਜਾਂ ਵੀ ਤੁਹਾਡਾ ਹੀ? ਨਹੀਂ ਨਹੀਂ, ਇੱਕ ਪਿੰਡ ਪੰਜਾਬ ਦਾ ਵਿੱਚ ਸਾਰੇ ਪਿੰਡ ਜਿਹੜੇ ਵੀ ਮਤਲਬ ਹੈਗੇ ਆ, ਅੱਛਾ, ਹਰ ਪਿੰਡ ਤੇ ਇੱਕ ਪਿੰਡ ਆ ਨਾ। ਹਾਂ ਹਾਂ, ਕੋਈ ਵੀ ਪਿੰਡ ਹੋਦਾ, ਕੋਈ ਵੀ ਪਿੰਡ ਹੈ। ਕੋਈ ਵੀ ਚੈਨਲ ਇਹਨਾਂ ਦਾ ਇੱਕ ਪਿੰਡ ਪੰਜਾਬ। ਚੈਨਲ ਦਾ ਨਾਮ ਹੈ ਕੀ ਸੀ ਬਾਬਾ? ਉੱਥੇ ਹੀ ਮਾਰ ਦਿੱਤੀ। ਸਾਡੇ ਕੈਮਰੇ ਦੀ ਬੈਟਰੀ ਮੁੱਕ ਗਈ ਹੈ। ਉਹ ਕਿਹੜੇ ਪਿੰਡ ਦੇ? ਉਹ ਦਨੂਆ ਚੱਲ ਬਾਬਾ, ਮੇਰੇ ਤੋਂ ਜ਼ਿਆਦਾ ਸੁਣ ਚੱਲੀਏ ਲਿਆ। ਲੱਗਾ ਬਾਬਾ ਜੀ ਖੜੇ ਆ, ਫੇਰ ਮਿਲਦੇ ਆ ਜੀ। ਮੈਂ ਕਹਾਣੀ ਨਹੀਂ ਬਹੁਤ ਪੜ੍ਹ ਅੱਛੀ ਉਮਰ ਸਕਦੀ, ਕਰ ਲਿਆ। ਮੇਰਾ ਬਹੁਤ ਬੰਦਾ ਹਾਲ ਹੁੰਦਾ। ਉਹ ਜੀਜਾ ਬਹੁਤ ਦਿੰਦਾ। ਸਹੀ ਗੱਲ। ਇਹਨਾਂ ਦੀਆਂ ਕਹਾਣੀਆਂ ਸੁਣ ਕੇ ਹੋਈ ਜਾਂਦਾ ਸਾਰਾ ਪਿੰਡ ਹੀ ਮਾਰ ਦਿੰਦਾ ਸੀ। 5-4 ਜੀ ਆਏ ਆ ਮੇਰੇ ਕੋਲ, 5 ਜਿਹੜੇ ਕੋਈ ਬਾਂਡੇ ਬੁੰਡੇ ਗਏ ਸੀ ਉਹ ਮਾਰੇ। ਇੱਕ ਤਾਂ ਹੋ ਗਿਆ ਜਦੋਂ ਤੁਸੀਂ ਆਪਣੇ ਅੱਖੀ ਸਾਕਾ ਦੇਖਦੇ ਆਏ ਆ, ਰਸਤੇ 'ਚ ਤੁਰ ਕੇ ਆਏ, ਪੈਦਲ ਆਏ ਤਾਂ ਉੱਥੇ ਤੁਹਾਨੂੰ ਕਿਹਾ ਦੇਖਿਆ ਹੋਣਾ ਕਿ ਅੱਖਾਂ ਬੰਦ ਕਰਕੇ ਆਏ ਹੋਣਾ ਤੁਸੀਂ। ਅੱਲਾ ਨੇ ਦਲੇਰੀ ਇੰਨੀ ਦਿੱਤੀ ਕਿ ਅਸੀਂ ਲਾਸ਼ਾਂ ਦੇ ਉੱਤੇ ਛਾਲਾਂ ਮਾਰ ਕੇ ਲੰਘ ਕੇ ਆਏ ਹਾਂ। ਅੱਲਾ ਨੇ ਦਲੇਰੀ ਆ ਸਬਰ ਦਿੱਤਾ ਸੀ। ਤਾਂ ਇੱਥੇ ਉੱਥੇ ਕਿਹੜੇ ਇੱਕ ਨਾ ਸੀ ਸਾਰੀ ਦੁਨੀਆ ਨਾਲ। ਤੇ ਤੂੰ ਟੱਕਰਿਆ, ਤੂੰ ਕਹੇ ਮੇਰੇ 10 ਮਾਰਦੇ, ਆਹ ਟੱਕਰਿਆ ਕਹਿੰਦਾ ਮੇਰੇ 20 ਮਾਰਦੇ, ਦੂਆ ਟੱਕਰਿਆ ਕਹਿੰਦਾ ਸਾਡਾ ਸਾਰਾ ਖਾਨਦਾਨ ਹੀ ਮਾਰਦਾ। ਉਹ ਦਲੇਰੀਆਂ ਹੋ ਗਈਆਂ ਬੰਦਿਆਂ ਨੂੰ, ਅਗਲੇ ਉੱਤੇ ਵੀ ਲੰਘ ਕੇ ਜਿਹੜਾ ਟੱਪ ਗਿਆ। ਤਾਂ 13 ਦਿਨ ਰਹੀ ਸੀ ਸਾਰੀ, 14 ਤਰੀਕ ਨੂੰ ਬੰਦ ਹੋ ਗਈ ਸੀ। 14-15 ਦਿਨ ਰਿਹਾ, ਵੱਡ ਪਟਾਂਗਾ ਮੁੜ ਕੇ ਨਹੀਂ ਸੀ ਹੋਇਆ। ਅਸੀਂ ਬੰਦੇ ਆਣੇ 3 ਮਹੀਨੇ ਰਹਿ ਕੇ ਆਏ ਕੰਪ ਵਿੱਚ। ਰੋਟੀ ਪਾਣੀ ਸਾਡਾ ਸਾਰਾ ਪਿੰਡੋਂ ਆਉਂਦਾ ਰਿਹਾ, ਪਿੰਡੋਂ ਆਉਂਦਾ ਰਿਹਾ। ਉਹ ਸਾਨੂੰ ਕਹਿੰਦੇ ਜਿੱਦਾਂ ਮਰਜ਼ੀ ਪਿੰਡ ਆਓ ਜਾਓ, ਅਸੀਂ ਡਰੇ ਕਿ ਪਿੰਡ ਪਿੱਛੇ ਨਹੀਂ ਜਾਂਦੇ। ਹੁੱਕਾ ਪੀਂਦੇ ਸੀ, ਬਾਲਣ ਤੱਕ, ਤਮਾਕੂ ਤੱਕ ਦੇ ਕੇ ਜਾਂਦੇ ਸੀ ਸਾਡੇ ਪਿੰਡ। ਸਾਡਾ ਪਿੰਡ ਸੰਤਾਲੀਆਂ ਦਾ ਸੀ, ਉਹ ਹੁੱਕਾ ਬਹੁਤ ਪੀਂਦੇ ਸੀ। ਇੱਕ ਉਸ ਘੰਟਕਾ ਨਹੀਂ ਸੀ ਖਾਂਦੇ, ਉਹ ਮੀਏ ਤੋਂ ਤਕਬੀਰ ਪਵਾ ਕੇ ਖਾਂਦੇ। ਠੀਕ ਹੈ। ਤਕਬੀਰ ਪਾਉਣੀ ਸਿੱਧੇ ਪਾਸੇ ਇੱਧਰੋਂ। ਠੀਕ ਹੈ। ਉਹ ਤਕਬੀਰਾਂ ਅਸੀਂ ਪਾਉਂਦੇ ਰਹੇ।